ਅਗਲੀ ਖਬਰ ਵੱਲ ਚਲੀਏ। ਅਫਗਾਨਿਸਤਾਨ ਤੇ ਜੋ ਪਾਕਿਸਤਾਨ ਦੇ ਵਿੱਚ ਲੜਾਈ ਚੱਲ ਰਹੀ ਆ, ਉਹ ਬਹੁਤ ਹੀ ਖਤਰਨਾਕ ਇਸ ਟਾਈਮ ਲੜਾਈ ਹੋ ਗਈ ਆ। BBC, CNN, CBS, ਵਾਸ਼ਿੰਗਟਨ ਪੋਸਟ, ਸਾਰੇ ਬਲੂਮਬਰਗ ਇਹ ਰਿਪੋਰਟ ਕਰ ਰਹੇ ਆ ਵੀ ਪਾਕਿਸਤਾਨ ਨੇ ਅਫਗਾਨਿਸਤਾਨ ਦੇ ਵਿੱਚ ਅਟੈਕ ਕੀਤਾ, ਇੱਕ ਜਿੱਥੇ ਰੀਹੈਬਲੀਟੇਸ਼ਨ ਸੈਂਟਰ ਸੀਗਾ। 400 ਲੋਕਾਂ ਦੀ ਕਹਿੰਦੇ ਮੌਤ ਹੋਈ ਹੈਗੀ ਆ। ਇਸਲਾਮਾਬਾਦ ਰਿਜੈਕਟ ਕਰ ਰਿਹਾ। ਟੋਟਲ ਕਹਿੰਦੇ 408 ਲੋਕਾਂ ਦੀ ਮੌਤ ਹੋਈ ਆ। ਕਾਬੁਲ ਦੇ ਵਿੱਚ ਇਹ ਜਿਹੜਾ ਡਰੱਗ ਰੀਹੈਬਲੀਟੇਸ਼ਨ ਸੈਂਟਰ ਸੈਟਅਪ ਕੀਤਾ ਗਿਆ ਸੀ। ਪਾਕਿਸਤਾਨ ਇਹ ਕਹਿ ਰਿਹਾ ਵੀ ਨਹੀਂ, ਅਸੀਂ ਨਹੀਂ ਕੀਤਾ ਹੈਗਾ। 에ਅਰ ਸਟ੍ਰਾਈਕ ਕਾਬੁਲ ਦੇ ਉੱਤੇ ਉਸ ਟਾਈਮ ਆਈ ਆ, ਤੇ ਚਾਈਨਾ ਵਾਲੇ ਜਿਹੜੇ ਆ ਉਹ ਕੋਸ਼ਿਸ਼ ਕਰ ਰਹੇ ਹੈਗੇ ਨੈਗੋਸ਼ੀਏਸ਼ਨ ਦੋਨਾਂ ਮੁਲਕਾਂ ਦੇ ਵਿੱਚ ਕਰਾਉਣ ਦੇ ਲਈ। ਇਹ ਕਹਿੰਦੇ ਵੀ ਵਰਸਟ ਇੱਕ ਤਰ੍ਹਾਂ ਨਾਲ ਕਨਫਲਿਕਟ ਹੈਗਾ ਸਾਊਥ ਏਸ਼ੀਅਨ ਇਸਲਾਮਿਕ ਨੇਬਰਸ ਦੇ ਵਿੱਚ, ਜਿਨ੍ਹਾਂ ਦਾ ਬਾਰਡਰ ਬਹੁਤ ਲੰਮਾ ਆ। 2600 ਕਿਲੋਮੀਟਰ ਲੰਮਾ ਬਾਰਡਰ ਆ ਪਾਕਿਸਤਾਨ ਤੇ ਅਫਗਾਨਿਸਤਾਨ ਦੇ ਵਿੱਚ। ਹਮਦੁੱਲਾ ਫਿਤਰਤ ਇੱਕ ਡਿਪਟੀ ਸਪੋਕਸਮੈਨ ਆ ਤਾਲਿਬਾਨ ਦੇ, ਉਹਨਾਂ ਨੇ ਐਕਸ ਦੇ ਉੱਤੇ ਕਿਹਾ ਹੈ ਵੀ ਸਟੇਟ ਰਨ ਉਮੀਦ ਜਿਹੜਾ ਹਸਪੀਟਲ ਸੀ ਜਿੱਥੇ 2000 ਬੈੱਡ ਹੈਗੇ, ਉੱਥੇ ਪਾਕਿਸਤਾਨ ਵੱਲੋਂ ਹਮਲਾ ਕੀਤਾ ਗਿਆ ਹੈਗਾ ਆ, ਤੇ ਬਹੁਤ ਸਾਰੇ ਲੋਕਾਂ ਦੀ ਜਿਹੜੀ ਮੌਤ ਹੋਈ ਹੈਗੀ ਆ। ਸੋ ਕਹਿੰਦੇ ਵੀ ਇੱਕ ਤਰ੍ਹਾਂ ਨਾਲ ਡੂਮਸ ਦੇ ਵਰਗਾ ਮਾਹੌਲ ਬਣਿਆ ਹੋਇਆ ਸੀ, ਜਿੱਥੇ 400 ਲੋਕਾਂ ਦੀ ਮੌਤ ਹੋ ਜਾਏ ਅਟੈਕ ਦੇ ਨਾਲ। ਸਿਚੁਏਸ਼ਨ ਤਾਂ ਇਦਾਂ ਦੀ ਬਣਨੀ ਹੈਗੀ ਆ। ਮੁਸ਼ਰਫ ਜ਼ੈਦੀ ਸਪੋਕਸਪਰਸਨ ਆ ਪਾਕਿਸਤਾਨ ਪ੍ਰਾਈਮ ਮਿਨਿਸਟਰ ਦੇ, ਉਹਨਾਂ ਨੇ ਇਹ ਕਿਹਾ ਵੀ ਜਿਹੜੇ ਡਰੱਗ ਯੂਜ਼ਰਸ ਆ, ਇਹ ਟਾਰਗੇਟ ਕੀਤੇ ਜਾ ਰਹੇ, ਝੂਠ ਆ ਉਹਨਾਂ ਵੱਲੋਂ ਫੈਲਾਇਆ ਜਾ ਰਿਹਾ ਹੈਗਾ। ਕਾਊਂਟਰ ਟੈਰਰਿਜ਼ਮ ਆਪਰੇਸ਼ਨ ਦੇ ਤਹਿਤ ਅਸੀਂ ਜਿਹੜਾ ਆ ਅਟੈਕ ਕੀਤਾ ਹੈਗਾ। ਚਾਈਨਾ ਵਾਲੇ ਬਾਰ-ਬਾਰ ਇੰਡੀਆ ਤੇ ਅਫਗਾਨਿਸਤਾਨ ਨੂੰ ਕਹਿ ਰਹੇ ਆ ਵੀ ਸ਼ਾਂਤੀ ਦਾ ਮਾਹੌਲ ਬਣਾਉਣਾ ਚਾਹੀਦਾ ਤੇ ਲੜਾਈ ਜਿਹੜੀ ਆ ਉਹ ਖਤਮ ਕਰਨੀ ਚਾਹੀਦੀ ਹੈਗੀ। ਜੀ ਪਿਛਲੇ ਵਾਰੀ ਜਦੋਂ ਆਪਾਂ ਗੱਲਬਾਤ ਕਰ ਰਹੇ ਸੀ ਸਰਦਾਰ ਅਵਤਾਰ ਸਿੰਘ ਹੁਣਾਂ ਦੇ ਨਾਲ ਦਾ ਪੰਥਕ ਪੈਰਾਡਾਈਮ ਪ੍ਰੋਗਰਾਮ ਦੇ ਵਿੱਚ, ਉਹਨਾਂ ਨੇ ਜ਼ਿਕਰ ਕੀਤਾ ਸੀਗਾ ਵੀ ਕਿਤੇ ਨਾ ਕਿਤੇ ਜਿਹੜਾ ਅਫਗਾਨਿਸਤਾਨ ਨੂੰ ਜਿਹੜੀ ਸ਼ਹਿ ਆ ਉਹ ਇਜ਼ਰਾਈਲ ਦੇ ਵੱਲੋਂ ਵੀ ਪ੍ਰਾਪਤ ਹੋ ਰਹੀ ਆ। ਇੰਡੀਆ ਤਾਂ 100% ਉਸ ਦੇ ਵਿੱਚ ਇਨਵੋਲਵ ਜਿਹੜਾ ਉਹ ਹੈਗਾ ਹੀ ਹੈਗਾ ਆ ਨਾਲ। ਸੋ ਉਹ ਸਿਚੁਏਸ਼ਨ ਇੱਕ ਇਹ ਵੀ ਐਂਗਲ ਜਿਹੜਾ ਉਹ ਨਾਲ ਦੇ ਨਾਲ ਸਾਹਮਣੇ ਜਿਹੜਾ ਉਹ ਆ ਰਿਹਾ ਆ। ਪਰ ਦੁਨੀਆ ਭਰ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਵੀ ਇਸ ਟਾਈਮ ਜੰਗ ਵਰਗੇ ਜਿਹੜੇ ਮਾਹੌਲ ਆ ਉਹ ਫੈਲੇ ਹੋਏ ਆ, ਖਾਸ ਕਰਕੇ ਮਿਡਲ ਈਸਟ ਸਬ ਕੰਟੀਨੈਂਟ ਦੇ ਇਰਦ ਗਿਰਦ। ਅਗਲੀ ਖਬਰ ਵੱਲ ਚਲੀਏ। ਅਫਗਾਨਿਸਤਾਨ ਤੇ ਜੋ ਪਾਕਿਸਤਾਨ ਦੇ ਵਿੱਚ ਲੜਾਈ ਚੱਲ ਰਹੀ ਆ, ਉਹ ਬਹੁਤ ਹੀ ਖਤਰਨਾਕ ਇਸ ਟਾਈਮ ਲੜਾਈ ਹੋ ਗਈ ਆ। BBC, CNN, CBS, ਵਾਸ਼ਿੰਗਟਨ ਪੋਸਟ, ਸਾਰੇ ਬਲੂਮਬਰਗ ਇਹ ਰਿਪੋਰਟ ਕਰ ਰਹੇ ਆ ਵੀ ਪਾਕਿਸਤਾਨ ਨੇ ਅਫਗਾਨਿਸਤਾਨ ਦੇ ਵਿੱਚ ਅਟੈਕ ਕੀਤਾ, ਇੱਕ ਜਿੱਥੇ ਰੀਹੈਬਲੀਟੇਸ਼ਨ ਸੈਂਟਰ ਸੀਗਾ। 400 ਲੋਕਾਂ ਦੀ ਕਹਿੰਦੇ ਮੌਤ ਹੋਈ ਹੈਗੀ ਆ। ਇਸਲਾਮਾਬਾਦ ਰਿਜੈਕਟ ਕਰ ਰਿਹਾ। ਟੋਟਲ ਕਹਿੰਦੇ 408 ਲੋਕਾਂ ਦੀ ਮੌਤ ਹੋਈ ਆ। ਕਾਬੁਲ ਦੇ ਵਿੱਚ ਇਹ ਜਿਹੜਾ ਡਰੱਗ ਰੀਹੈਬਲੀਟੇਸ਼ਨ ਸੈਂਟਰ ਸੈਟਅਪ ਕੀਤਾ ਗਿਆ ਸੀ। ਪਾਕਿਸਤਾਨ ਇਹ ਕਹਿ ਰਿਹਾ ਵੀ ਨਹੀਂ, ਅਸੀਂ ਨਹੀਂ ਕੀਤਾ ਹੈਗਾ। 에ਅਰ ਸਟ੍ਰਾਈਕ ਕਾਬੁਲ ਦੇ ਉੱਤੇ ਉਸ ਟਾਈਮ ਆਈ ਆ, ਤੇ ਚਾਈਨਾ ਵਾਲੇ ਜਿਹੜੇ ਆ ਉਹ ਕੋਸ਼ਿਸ਼ ਕਰ ਰਹੇ ਹੈਗੇ ਨੈਗੋਸ਼ੀਏਸ਼ਨ ਦੋਨਾਂ ਮੁਲਕਾਂ ਦੇ ਵਿੱਚ ਕਰਾਉਣ ਦੇ ਲਈ। ਇਹ ਕਹਿੰਦੇ ਵੀ ਵਰਸਟ ਇੱਕ ਤਰ੍ਹਾਂ ਨਾਲ ਕਨਫਲਿਕਟ ਹੈਗਾ ਸਾਊਥ ਏਸ਼ੀਅਨ ਇਸਲਾਮਿਕ ਨੇਬਰਸ ਦੇ ਵਿੱਚ, ਜਿਨ੍ਹਾਂ ਦਾ ਬਾਰਡਰ ਬਹੁਤ ਲੰਮਾ ਆ। 2600 ਕਿਲੋਮੀਟਰ ਲੰਮਾ ਬਾਰਡਰ ਆ ਪਾਕਿਸਤਾਨ ਤੇ ਅਫਗਾਨਿਸਤਾਨ ਦੇ ਵਿੱਚ। ਹਮਦੁੱਲਾ ਫਿਤਰਤ ਇੱਕ ਡਿਪਟੀ ਸਪੋਕਸਮੈਨ ਆ ਤਾਲਿਬਾਨ ਦੇ, ਉਹਨਾਂ ਨੇ ਐਕਸ ਦੇ ਉੱਤੇ ਕਿਹਾ ਹੈ ਵੀ ਸਟੇਟ ਰਨ ਉਮੀਦ ਜਿਹੜਾ ਹਸਪੀਟਲ ਸੀ ਜਿੱਥੇ 2000 ਬੈੱਡ ਹੈਗੇ, ਉੱਥੇ ਪਾਕਿਸਤਾਨ ਵੱਲੋਂ ਹਮਲਾ ਕੀਤਾ ਗਿਆ ਹੈਗਾ ਆ, ਤੇ ਬਹੁਤ ਸਾਰੇ ਲੋਕਾਂ ਦੀ ਜਿਹੜੀ ਮੌਤ ਹੋਈ ਹੈਗੀ ਆ। ਸੋ ਕਹਿੰਦੇ ਵੀ ਇੱਕ ਤਰ੍ਹਾਂ ਨਾਲ ਡੂਮਸ ਦੇ ਵਰਗਾ ਮਾਹੌਲ ਬਣਿਆ ਹੋਇਆ ਸੀ, ਜਿੱਥੇ 400 ਲੋਕਾਂ ਦੀ ਮੌਤ ਹੋ ਜਾਏ ਅਟੈਕ ਦੇ ਨਾਲ। ਸਿਚੁਏਸ਼ਨ ਤਾਂ ਇਦਾਂ ਦੀ ਬਣਨੀ ਹੈਗੀ ਆ। ਮੁਸ਼ਰਫ ਜ਼ੈਦੀ ਸਪੋਕਸਪਰਸਨ ਆ ਪਾਕਿਸਤਾਨ ਪ੍ਰਾਈਮ ਮਿਨਿਸਟਰ ਦੇ, ਉਹਨਾਂ ਨੇ ਇਹ ਕਿਹਾ ਵੀ ਜਿਹੜੇ ਡਰੱਗ ਯੂਜ਼ਰਸ ਆ, ਇਹ ਟਾਰਗੇਟ ਕੀਤੇ ਜਾ ਰਹੇ, ਝੂਠ ਆ ਉਹਨਾਂ ਵੱਲੋਂ ਫੈਲਾਇਆ ਜਾ ਰਿਹਾ ਹੈਗਾ। ਕਾਊਂਟਰ ਟੈਰਰਿਜ਼ਮ ਆਪਰੇਸ਼ਨ ਦੇ ਤਹਿਤ ਅਸੀਂ ਜਿਹੜਾ ਆ ਅਟੈਕ ਕੀਤਾ ਹੈਗਾ। ਚਾਈਨਾ ਵਾਲੇ ਬਾਰ-ਬਾਰ ਇੰਡੀਆ ਤੇ ਅਫਗਾਨਿਸਤਾਨ ਨੂੰ ਕਹਿ ਰਹੇ ਆ ਵੀ ਸ਼ਾਂਤੀ ਦਾ ਮਾਹੌਲ ਬਣਾਉਣਾ ਚਾਹੀਦਾ ਤੇ ਲੜਾਈ ਜਿਹੜੀ ਆ ਉਹ ਖਤਮ ਕਰਨੀ ਚਾਹੀਦੀ ਹੈਗੀ। ਜੀ ਪਿਛਲੇ ਵਾਰੀ ਜਦੋਂ ਆਪਾਂ ਗੱਲਬਾਤ ਕਰ ਰਹੇ ਸੀ ਸਰਦਾਰ ਅਵਤਾਰ ਸਿੰਘ ਹੁਣਾਂ ਦੇ ਨਾਲ ਦਾ ਪੰਥਕ ਪੈਰਾਡਾਈਮ ਪ੍ਰੋਗਰਾਮ ਦੇ ਵਿੱਚ, ਉਹਨਾਂ ਨੇ ਜ਼ਿਕਰ ਕੀਤਾ ਸੀਗਾ ਵੀ ਕਿਤੇ ਨਾ ਕਿਤੇ ਜਿਹੜਾ ਅਫਗਾਨਿਸਤਾਨ ਨੂੰ ਜਿਹੜੀ ਸ਼ਹਿ ਆ ਉਹ ਇਜ਼ਰਾਈਲ ਦੇ ਵੱਲੋਂ ਵੀ ਪ੍ਰਾਪਤ ਹੋ ਰਹੀ ਆ। ਇੰਡੀਆ ਤਾਂ 100% ਉਸ ਦੇ ਵਿੱਚ ਇਨਵੋਲਵ ਜਿਹੜਾ ਉਹ ਹੈਗਾ ਹੀ ਹੈਗਾ ਆ ਨਾਲ। ਸੋ ਉਹ ਸਿਚੁਏਸ਼ਨ ਇੱਕ ਇਹ ਵੀ ਐਂਗਲ ਜਿਹੜਾ ਉਹ ਨਾਲ ਦੇ ਨਾਲ ਸਾਹਮਣੇ ਜਿਹੜਾ ਉਹ ਆ ਰਿਹਾ ਆ। ਪਰ ਦੁਨੀਆ ਭਰ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਵੀ ਇਸ ਟਾਈਮ
ਜੰਗ ਵਰਗੇ ਜਿਹੜੇ ਮਾਹੌਲ ਆ ਉਹ ਫੈਲੇ ਹੋਏ ਆ, ਖਾਸ ਕਰਕੇ ਮਿਡਲ ਈਸਟ ਸਬ ਕੰਟੀਨੈਂਟ ਦੇ ਇਰਦ ਗਿਰਦ।